ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਰੇਡੀਓ ਯੂਐਸਏ ਤੇ ਆਪਾਂ ਤੁਹਾਨੂੰ ਦੇ ਰਹੇ ਹਾਂ ਖਬਰ। ਇਸ ਵੇਲੇ ਸਾਊਥ ਕੋਰੀਆ ਤੋਂ ਹੈ। ਸਾਊਥ ਕੋਰੀਆ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ। ਸਾਊਥ ਕੋਰੀਆ ਦੇ ਵਿੱਚ ਇੱਕ ਭਗਦੜ ਮਚਣ ਕਰਕੇ ਇੱਕ ਭੀੜ ਦੇ ਵਿੱਚ ਤਾਂ ਉਸ ਤੋਂ ਬਾਅਦ ਤਕਰੀਬਨ 150 ਬੰਦਾ ਜਿਹੜਾ ਉਹ ਮਾਰਿਆ ਗਿਆ ਤੇ ਇਹਦੇ ਨਾਲ ਨਾਲ ਜਿਹੜਾ 150 200 ਦੇ ਕਰੀਬ ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਗਏ ਨੇ। ਹਲੋਵੀਨ ਦਾ ਇੱਕ ਈਵੈਂਟ ਸੀਗਾ, ਜਿਹੜੇ ਵੇਰਵੇ ਨੇ ਉਹ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਉਸ ਟਾਈਮ ਹੈਲੋਵੀਨ ਈਵੈਂਟ ਦੇ ਦੌਰਾਨ ਭਗਦੜ ਮੱਚੀ ਆ ਸਾਊਥ ਕੋਰੀਆ ਦੇ ਵਿੱਚ। ਇੱਕ ਖਾਸ ਕਰਕੇ ਦੱਸਿਆ ਗਿਆ ਕਿ ਹੈਲੋਵੀਨ ਫੈਸਟੀਵਲ ਦੇ ਵਿੱਚ ਸਿਓਲ ਦੀ ਇਹ ਘਟਨਾ ਵਾ, ਜਿੱਥੇ ਸਾਊਥ ਕੋਰੀਆ ਦੇ ਵਿੱਚ ਇੱਕ ਹੈਲੋਵੀਨ ਈਵੈਂਟ ਦੇ ਦੌਰਾਨ ਭਗਦੜ ਮੱਚ ਗਈ। ਭਗਦੜ ਮਚਣ ਤੋਂ ਬਾਅਦ ਉੱਥੇ ਜਦੋਂ ਲੋਕ ਭੱਜੇ ਤਾਂ ਤਕਰੀਬਨ 1 ਲੱਖ ਤੋਂ ਵੱਧ ਦਾ ਇਕੱਠ ਸੀਗਾ ਤੇ ਜਦੋਂ ਭਗਦੜ ਮੱਚੀ ਤਾਂ ਤਕਰੀਬਨ 150 ਬੰਦਾ ਜਿਹੜਾ ਉਹ ਮਾਰਿਆ ਗਿਆ ਤੇ 200 ਦੇ ਕਰੀਬ ਲੋਕ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ। ਇਸ ਵੇਲੇ ਦੀ ਬਹੁਤ ਵੱਡੀ ਖਬਰ ਜਿਹੜੀ ਆ ਉਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ ਨਾਲੋਂ ਨਾਲ ਯੂਟਿਊਬ ਚੈਨਲ ਤੇ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਟ੍ਰੈਜਡੀ, ਇੱਕ ਤਰਾਸਦੀ ਵਾਪਰ ਗਈ ਆ ਸਾਊਥ ਕੋਰੀਆ ਦੇ ਸ਼ਹਿਰ ਸਿਓਲ ਦੇ ਵਿੱਚ। ਸਿਓਲ ਦੇ ਵਿੱਚ ਜਦੋਂ ਹੈਲੋਵੀਨ ਦੇ ਫੈਸਟੀਵਲ ਮਨਾਏ ਜਾ ਰਹੇ ਸਨ ਤਾਂ ਦੱਸਿਆ ਜਾ ਰਿਹਾ ਕਿ ਉੱਥੇ ਭਗਦੜ ਮੱਚੀ ਤੇ ਭਗਦੜ ਮੱਚਣ ਤੋਂ ਬਾਅਦ ਇੱਥੇ ਲੱਖ ਬੰਦੇ ਦਾ ਜਿਹੜਾ ਇਕੱਠ ਸੀਗਾ ਤੇ ਲੱਖ ਦੇ ਇਕੱਠ ਦੇ ਵਿੱਚੋਂ ਜਦੋਂ ਭਗਦੜ ਮੱਚਣ ਦੀਆਂ ਖਬਰਾਂ ਫੈਲੀਆਂ ਤਾਂ ਤਕਰੀਬਨ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਜਦੋਂ ਭੱਜੇ ਤਾਂ 150 ਤੋਂ ਵੱਧ ਬੰਦਾ ਜਿਹੜਾ ਉਹ ਮਾਰਿਆ ਗਿਆ ਵਾ ਤੇ 200 ਦੇ ਕਰੀਬ ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਗਏ ਨੇ। ਇਹ ਮੰਦਭਾਗੀ ਘਟਨਾ ਜਿਹੜੀ ਆ ਉਹ ਸਾਊਥ ਕੋਰੀਆ ਦੇ ਸ਼ਹਿਰ ਸਿਓਲ ਦੀ ਦੱਸੀ ਜਾ ਰਹੀ ਹੈ ਤੇ ਹਲੇ ਵੀ ਜਿਹੜੇ ਉੱਥੋਂ ਦੀਆਂ ਕਹਿ ਲਓ ਡੈਡ ਬੋਡੀਜ਼ ਨੇ ਜਾਂ ਜਿਹੜੇ ਜ਼ਖਮੀ ਲੋਕ ਨੇ, ਅਥਾਰਟੀਜ਼ ਦਾ ਕਹਿਣਾ, ਜਿਹੜੇ ਫਾਇਰ ਡਿਪਾਰਟਮੈਂਟ ਵਾਲੇ ਆ ਜਾਂ ਪੁਲਿਸ ਵਾਲੇ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਅੰਕੜਾ ਵਾ ਉਹ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਜਿਹੜੇ ਜ਼ਖਮੀ ਆ ਉਹਨਾਂ ਦੇ ਵਿੱਚ ਇਹ ਸੋਚਿਆ ਜਾ ਰਿਹਾ ਕਿ ਜਿਹੜੇ ਜ਼ਖਮੀ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਗੰਭੀਰ ਆ। ਸੋ ਉਹਨਾਂ ਦੇ ਵੀ ਬਚਣ ਦੇ ਜਿਹੜੇ ਚਾਂਸਸ ਨੇ ਉਹ ਬਹੁਤ ਘੱਟ ਨੇ। ਪੰਜਾਬੀ ਰੇਡੀਓ ਯੂਐਸਏ ਦੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਆਪਾਂ ਤੁਹਾਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਜਿਹੜੀ ਖਬਰ ਆ ਉਹ ਦੇ ਰਹੇ ਹਾਂ ਕਿ ਦੱਖਣੀ ਕੋਰੀਆ, ਸਾਊਥ ਕੋਰੀਆ ਦੇ ਜਿਹੜੇ ਸ਼ਹਿਰ ਸਿਓਲ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਆ। ਹੈਲੋਵੀਨ ਦੇ ਈਵੈਂਟ ਦੇ ਦੌਰਾਨ ਇੱਥੇ ਜਦੋਂ ਲੱਖ ਤੋਂ ਵੱਧ ਬੰਦੇ ਦਾ ਇਕੱਠ ਸੀਗਾ ਤਾਂ ਉਦੋਂ ਭਗਦੜ ਮੱਚ ਗਈ ਤੇ ਭਗਦੜ ਮੱਚਣ ਕਰਕੇ ਜਿਹੜਾ ਉਹ ਤਕਰੀਬਨ 150 ਤੋਂ ਵੱਧ ਜੋ ਲੋਕ ਆ ਜਿਹੜੇ ਮਾਰੇ ਗਏ ਨੇ ਤੇ ਤਕਰੀਬਨ 200 ਦੇ ਕਰੀਬ ਲੋਕ ਆ ਜਿਹੜੇ ਉਹ ਜ਼ਖਮੀ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ ਤੇ ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ ਗੰਭੀਰ ਨੇ ਇਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਜਿਹੜੀ ਆ ਉਹ ਨਾਜ਼ੁਕ ਕਹਿ ਸਕਦੇ ਆ, ਕਈਆਂ ਦੀ ਹਾਲਤ ਬੜੀ ਬਦਤਰ ਆ। ਜਦੋਂ ਇਹ ਭਗਦੜ ਮੱਚੀ ਤਾਂ ਉੱਥੇ ਮੋਸਟਲੀ ਯੰਗ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਸੀ, ਕਈਆਂ ਦੇ ਨਾਲ ਬੱਚੇ ਵੀ ਆਏ ਹੋਏ ਸੀ। ਤਰਾਸਦੀ ਇਹ ਹੈ ਕਿ ਬੱਚੇ ਜਦੋਂ ਭੱਜਣ ਲੱਗੇ, ਜਦੋਂ ਇਹ ਭਗਦੜ ਮੱਚੀ ਤਾਂ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਕਈ ਜਿਹੜੇ ਪੇਰੈਂਟਸ ਸੀਗੇ ਉਹ ਬਚਾਉਂਦੇ ਬਚਾਉਂਦੇ ਆਪ ਥੱਲੇ ਡਿੱਗੇ। ਜਦੋਂ ਬੱਚੇ ਨੂੰ ਚੁੱਕ ਰਹੇ ਸੀਗੇ, ਕਈਆਂ ਦੇ ਨਾਲ ਇੰਨੇ ਮਾੜੇ ਹਾਲਾਤ ਉੱਥੇ ਵਾਪਰੇ ਕਿ ਜਦੋਂ ਉਹ ਡਿੱਗ ਪਿਆ, ਕੋਈ ਵੀ ਬੰਦਾ ਜਿਹੜਾ ਡਿੱਗਿਆ ਉਹ ਬਚਿਆ ਨਹੀਂ ਹੈ। ਸੋ ਇਸ ਤਰੀਕੇ ਦੀ ਜਿਹੜੀ ਭਗਦੜ ਮੱਚੀ, ਲੱਖ ਤੋਂ ਵੱਧ ਜਿਹੜੇ ਬੰਦਿਆਂ ਦਾ ਉਹ ਇਕੱਠ ਸੀਗਾ। ਅਥਾਰਟੀਜ਼ ਦੱਸਦੀਆਂ ਨੇ ਜਾਂ ਉੱਥੋਂ ਦੇ ਜਿਹੜੇ ਅਫੀਸ਼ੀਅਲ ਜਿਹੜੀਆਂ ਵੈਬਸਾਈਟਸ ਨੇ, ਨਿਊਜ਼ ਵੈਬਸਾਈਟਸ ਨੇ, ਉਹ ਰਿਪੋਰਟ ਕਰ ਰਹੀਆਂ ਨੇ। ਤੇ ਸਾਊਥ ਕੋਰੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੋਵਿਡ ਤੋਂ ਬਾਅਦ ਇਹ ਸਭ ਤੋਂ ਵੱਡਾ ਇਕੱਠ ਸੀਗਾ। ਮਤਲਬ ਜਦੋਂ ਤੋਂ ਕੋਵਿਡ ਹਟਿਆ, ਕੋਵਿਡ ਰਿਸਟ੍ਰਿਕਸ਼ਨ ਪਾਬੰਦੀਆਂ ਜਿਹੜੀਆਂ ਹਟੀਆਂ ਨੇ, ਉਸ ਤੋਂ ਬਾਅਦ ਦਾ ਇਹ ਵੱਡਾ ਇਕੱਠ ਸੀਗਾ ਜਿਹਦੇ ਵਿੱਚ ਤਕਰੀਬਨ ਲੱਖ ਬੰਦਾ ਜਿਹੜਾ ਉਹ ਇਕੱਠਾ ਹੋਇਆ ਸੀਗਾ। ਤੇ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਡਾਊਨਹਿਲ ਇਲਾਕੇ ਦੇ ਵਿੱਚ ਹਿਮਿਲਟਨ ਹੋਟਲ ਹੈ। ਸਾਊਥ ਕੋਰੀਆ ਦੇ ਸਿਓਲ ਸ਼ਹਿਰ ਦੇ ਵਿੱਚ ਹਿਮਿਲਟਨ ਹੋਟਲ ਹੈ। ਉੱਥੇ ਪਾਰਟੀ ਕੀਤੀ ਜਾ ਰਹੀ ਸੀ ਤੇ ਇੱਕ ਬੰਦੇ ਨੇ ਦੱਸਿਆ ਵੀ ਜਦੋਂ ਲੋਕ ਡਿੱਗੇ ਧੜਾ ਧੜ ਇੱਕ ਬਿਲਡਿੰਗ ਦੇ ਵਿੱਚੋਂ ਲੋਕਾਂ ਦੇ ਡਿੱਗਣ ਦੀਆਂ ਆਵਾਜ਼ਾਂ ਆਈਆਂ ਤੇ ਉਹ ਕਹਿੰਦਾ ਕਿ ਮੈਂ ਹੈਰਾਨ ਰਹਿ ਗਿਆ ਜਦੋਂ ਇਹ ਸੀਨ ਦੇਖਿਆ ਕਿ ਲੋਕ ਕਿਵੇਂ ਭੱਜ ਰਹੇ ਸੀ ਕਿ ਇਹ ਦੱਸਿਆ ਨਹੀਂ ਜਾ ਰਿਹਾ। ਸ਼ਬਦਾਂ ਵਿੱਚ ਇਹਨੂੰ ਡਿਸਕ੍ਰਾਈਬ ਕਰਨਾ ਬੜਾ ਔਖਾ। ਸੋ ਬਿਗ ਜਿਹੜੀ ਆ ਬ੍ਰੇਕਿੰਗ ਇਸ ਵੇਲੇ ਖਬਰ ਆ ਜਿਹੜੀ ਉਹ ਸਿਓਲ ਜਿਹੜਾ ਸਾਊਥ ਕੋਰੀਆ ਦਾ ਸ਼ਹਿਰ ਹੈ ਸਿਓਲ, ਉੱਥੋਂ ਆ ਰਹੀ ਹੈ ਕਿ ਹੈਲੋਵੀਨ ਫੈਸਟੀਵਲ ਦੇ ਦੌਰਾਨ, ਹੈਲੋਵੀਨ ਈਵੈਂਟਸ ਦੇ ਦੌਰਾਨ ਇੱਕ ਭਗਦੜ ਮੱਚੀ ਆ। ਭਗਦੜ ਮੱਚਣ ਕਰਕੇ ਜਿਹੜੇ ਘੱਟੋ ਘੱਟ ਉੱਤੇ 150 ਤੋਂ ਵੱਧ ਜਾਣਾ ਜਿਹੜਾ ਮਾਰਿਆ ਗਿਆ, 200 ਤੋਂ ਵੱਧ ਲੋਕ ਜਿਹੜੇ ਉਹ ਜ਼ਖਮੀ ਦੱਸੇ ਗਏ ਨੇ ਤੇ ਇਹਨਾਂ ਜ਼ਖਮੀਆਂ ਦੇ ਵਿੱਚੋਂ ਕਈਆਂ ਦੀ ਹਾਲਤ ਜਿਹੜੀ ਉਹ ਗੰਭੀਰ ਹੈ ਤੇ ਹਾਲੇ ਵੀ ਇਹ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ ਕਿ ਜਿਹੜੇ
ਗੰਭੀਰ ਜ਼ਖਮੀ ਨੇ, ਉਹਨਾਂ ਦੀ ਗੰਭੀਰ ਜ਼ਖਮੀਆਂ ਕਰਕੇ ਮੌਤਾਂ ਦਾ ਜਿਹੜਾ ਆંકੜਾ, ਮੌਤਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਸਕਦੀ ਆ। ਤੁਸੀਂ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ। ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਅਸੀਂ ਤੁਹਾਨੂੰ ਇੱਕ ਖਬਰ, ਕੌਮਾਂਤਰੀ ਖਬਰ ਦੇ ਰਹੇ ਹਾਂ। ਕੌਮਾਂਤਰੀ ਵਰਲਡ ਨਿਊਜ਼ ਦੇ ਵਿੱਚੋਂ ਇੱਕ ਬਹੁਤ ਵੱਡੀ ਬ੍ਰੇਕਿੰਗ ਖਬਰ ਇਹ ਆ ਰਹੀ ਆ ਕਿ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਦੇ ਵਿੱਚ ਭਗਦੜ ਮਚਣ ਕਰਕੇ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ, ਜਿਹਦੇ ਵਿੱਚ ਤਕਰੀਬਨ 150 ਤੋਂ ਵੱਧ ਬੰਦਾ ਜਿਹੜਾ ਮਾਰਿਆ ਗਿਆ, ਤੇ ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਜਿਹੜੇ ਮ੍ਰਿਤਕਾਂ ਦੀ ਗਿਣਤੀ ਆ ਉਹ ਵੱਧ ਵੀ ਹੋ ਸਕਦੇ, ਕਿਉਂਕਿ 200 ਤੋਂ ਵੱਧ ਬੰਦਾ ਗੰਭੀਰ ਜ਼ਖਮੀ ਹੈ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਜਿਹੜੀ ਆ ਗੰਭੀਰ ਹੈ। ਹਾਲੋਵੀਨ ਫੈਸਟਿਵ ਦੇ ਦੌਰਾਨ ਇਹ ਹਾਦਸਾ ਵਾਪਰਿਆ, ਜਦੋਂ ਲੱਖ ਤੋਂ ਵੱਧ ਬੰਦੇ ਦਾ ਇਕੱਠ ਹੋਇਆ ਸੀ, ਉਦੋਂ ਜਿਹੜਾ ਇਹ ਹਾਦਸਾ ਵਾਪਰਿਆ। ਸੋ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਦੇ ਨਾਲ ਤੇ ਨਾਲੋਂ ਨਾਲ YouTube ਚੈਨਲ ਤੇ ਇਸ ਵੇਲੇ ਦੀ ਕੌਮਾਂਤਰੀ, ਵੱਡੀ ਕੌਮਾਂਤਰੀ ਖਬਰ ਲੈ ਕੇ ਤੁਹਾਡੇ ਸਨਮੁਖ ਪੇਸ਼ ਹੋਏ ਸਾਂ। ਸੋ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।